हाँ जी, सब तो पहले तो जी सारिਆਂ ਨੂੰ अस्सलाम वालेकुम जी, सत श्री अकाल। किद्दां जी सारे वीर? उम्मीद करदा भी तुसीं सारे वधिया होवोगे ते दुआ करदे हैं जी मालक सारिਆਂ ਨੂੰ चढ़दी कला दे विच रखे। मैं तुहाडा अपना वीर राणा खालिद मकबूल जी करदे हैं जी अज दा अपना व्लॉग शुरू। ये राणा असलम खान वकार दे इनू मैं कहां मल्टी एनीमल डेरा हो गया हुण ये है। इत्थों शुरू करदे हैं जी अज ते साडे नाल जुड़े रहियो। जी आयां नूं कहने आ सत बिस्मिल्ला। जिन्ने वीर भी साडी आ वीडियो देख रहे हैं, साडी आवाज़ सुन रहे हैं। तो मेरा गला खराब आ अज सुबह सुबह तबीयत जी है ना खराब हो गई सी। कोई मेदा इन्फैक्शन कह सकते हैं तुसीं भी। परौंठे खाए देसी माहौल धुप्प चढ़ी हुई सी तो परौंठिया ने पेट जड़ा ना खराब करता। ठंडा पानी भी पीता होना, ये भी नाल गल हैगी। असलम साहब कह रहे हैं। अच्छा जी राणा साहब अस्सलाम वालेकुम जी। सब तो पहला तो तुसी अज जेड़ा ना जी एक तो तुसी लभदे कोई नहीं हैगे, ये बड़ा काम खराब। नहीं लभदे तो मैं हुन्ना तो इत्थे ही हाँ, लेकिन ये कहो कि तुसी इत्थों नहीं जाते हैं हैं भी इत्थों किते नहीं जाते हैं। चलो इंज कह लो। हाँ इंज कह लो। ते बाकी इत्थे तो मैं 24 आवर ही तकरीबन जेड़ा है ना घंटे के लिए जावा वरना इत्थे ही हुंदा। अस्सलाम वालेकुम। इत्थे जनाब अज खालद 314 314 ਦੇ ਨਾਲ ਇਹਦੇ ਲੱਗ ਗਿਆ ਹੋਇਆ ਹੈ। हाँ बिल्कुल जी। ये ਕਈਆਂ ਨੂੰ यूट्यूबर ट्रैवल भी लागिंग करते यार। अच्छा ਰਾਣੇ ਸਾਹਿਬ ਦੀ ਮਿਹਰਬਾਨੀ ਜੀ। ਮੈਨੂੰ ਤਾਂ ਸਾਰਾ ਕੁਝ ਰਾਣੇ ਸਾਹਿਬ ਨੇ ਹੀ ਦੱਸਿਆ ਜੀ। ਮੈਨੂੰ ਤਾਂ ਇੰਨਾ ਪਤਾ ਹੀ ਕੋਈ ਨਹੀਂ ਸੀ YouTube ਦੇ ਬਾਰੇ ਵੀ। ਤੇ ਮੈਂ ਤਾਂ ਕਹਿੰਦਾ ਵੀ ਜਿੰਨੇ ਵੀ ਰਾਣੇ ਸਾਹਿਬ ਨਾਲ ਜੁੜੇ ਨੇ ਨਾ ਜੀ ਉਹਨਾਂ ਨੇ ਫਾਇਦਾ ਹੀ ਚੁੱਕਿਆ ਜੀ, ਨੁਕਸਾਨ ਨਹੀਂ ਹੋਇਆ। ਇਹਨਾਂ ਨੂੰ ਨੁਕਸਾਨ ਹੋਇਆ। ਇਹ ਨਹੀਂ ਜੀ नहीं देखो जी भाइयों का फायदा ਉਹ ਜਿਵੇਂ ਕਹਿੰਦੇ ਨੇ ਨਾ ਜੀ ਕਿਸੇ ਘਰ ਪਿੱਛੇ ਜਾਂ ਬੰਦੇ ਮਗਰ ਨਾ ਜਨਾਨੀ ਦਾ ਹੱਥ ਹੁੰਦਾ ਕਾਮਯਾਬੀ ਦੇ ਵਿੱਚ। ਤੇ ਮੈਂ ਤਾਂ ਕਰਨਾ ਵੀ 4-5 ਮੁੰਡੇ ਵੇਖੇ ਰਾਣਾ ਸਾਹਿਬ ਦਾ ਪਿੱਛੇ ਹੱਥ ਰਿਹਾ ਜੀ। ਹਾਂਜੀ ਹਾਂਜੀ, ਇਹਦੇ ਤਾਂ ਕੋਈ ਸ਼ੱਕ ਨਹੀਂ ਹੈਗਾ। ਨਹੀਂ ਇਹਨਾਂ ਦਾ ਤਾਂ ਕਈਆਂ ਦੇ ਪਿੱਛੇ ਹੱਥ ਰਿਹਾ ਔਰ ਉਹ ਕਾਮਯਾਬ ਵੀ ਹੋ ਗਏ। ਰਾਣੇ ਸਾਹਿਬ ਦੀ ਤਾਂ ਗੱਲ ਹੈ ਜੀ ਜਿਹੜੀ ਕਰਦਾ ਨਾ ਜੀ 100% ਸੱਚੀ ਹੁੰਦੀ ਜੀ। ਤੇ ਇੱਕ ਮਜ਼ੇ ਦੀ ਗੱਲ ਹੈ ਕਿ ਆਉਣ ਵਾਲੇ ਮਸਲਨ 2 ਸਾਲ ਦੀ ਪਹਿਲਾਂ ਹੀ ਖਬਰ ਦੱਸ ਦਿੰਦਾ ਵੀ ਆਹ ਕੰਮ ਹੋਣਾ ਜੀ। ਜਿਹੜੇ ਕਰ ਲੈਂਦੇ ਨੇ ਅਮਲ ਉਹ ਕਾਮਯਾਬ ਹੋ ਜਾਂਦੇ ਨੇ। ਇਹਨੂੰ ਚੁਕਾ ਨਾ ਦੇਈ ਤੂੰ ਰਾਣੇ ਨੂੰ। ਡੈਡੀ ਜੀ ਇਹ ਗੱਲ ਸੱਚੀ ਹੈ। ਇਹ ਮੇਰਾ ਹਮਨਾਮ ਵੀ ਹੈ ਜੀ ਤੇ ਜਿਹੜੀਆਂ ਗੱਲਾਂ ਕਰ ਰਿਹਾ ਇਸ ਹਿਸਾਬ ਨਾਲ ਰਾਣਾ ਸਾਹਿਬ ਕੋਈ ਨਹੀਂ ਬਚਦੇ ਹੈ ਕਿਸੇ ਨਾ ਕਿਸੇ। ਦੇਖੋ ਨਾ ਜਿਹੜਾ ਬੰਦਾ ਜੋਤਸ਼ੀ ਹੋਵੇ 2-2 ਸਾਲ 3-3 ਸਾਲ ਪਹਿਲਾਂ ਦੀ ਖਬਰਾਂ ਦੇ ਦਿੰਦਾ ਹੋਵੇ ਹੈ ਤੇ ਉਹ ਫਿਰ ਉਹਨੂੰ ਤਾਂ ਚੁੱਕਣ ਵਾਲੀ ਗੱਲ ਆ ਜੀ। ਹਾਂ ਸਾਡੀ ਰੋਜੀ ਰੋਟੀ ਜਾਂਦੀ ਰਹੂਗੀ ਜੇ ਇਹ ਚੁੱਕੇ ਗਏ ਰਾਣਾ ਸਾਹਿਬ। ਰਾਣਾ ਸਾਹਿਬ ਮੈਂ ਸਭ ਤੋਂ ਪਹਿਲਾਂ ਤਾਂ ਨਾ ਇਹ ਵੀ ਆ ਜਿਹੜੇ ਨਿਜ਼ਾਮ ਆ ਨਾ ਇਹਨਾਂ ਦੀ ਨਹੀਂ ਸਮਝ ਆਉਂਦੀ ਵੀ ਆ ਤੁਸੀਂ ਕੀ ਕਰ ਦਿੰਦੇ ਆ। ਅਸਲ ਆ ਕੀ ਆ ਇਹ ਹੈ ਕਿ ਹੰਗਾਮੀ ਹਾਲਾਤ ਹੈ ਨਾ ਜਿਹੜਾ ਮੰਜੇ ਉੱਥੋਂ ਮੰਜਾ ਚੱਕ ਕੇ ਉੱਥੇ ਅੰਦਰ ਰੱਖਣਾ ਨਾ ਬੜਾ ਔਖਾ। ਹਾਂ ਇੱਥੇ ਕੋਈ ਮੀਨ ਏਰੀਆ ਹੁੰਦੀ ਨਾ ਰਾਣਾ ਸਾਹਿਬ ਇੱਥੇ ਮੰਜੀ ਕੇ ਨਾ ਹਨੇਰੀ ਰੁਕਣੀ ਨਹੀਂ ਨਾ ਇਹ ਮੀਂਹ ਰੁਕਣਾ। ਆਪ ਤੁਹਾਨੂੰ ਉਹਦੇ ਚ ਤਾਂ ਵੱਡੀ ਲੱਗ ਰਿਹਾ ਹੋਣਾ ਇਹ ਐਵੇਂ 5 ਫੁੱਟ। ਮੈਨੂੰ ਤੁਸੀਂ ਇਹ ਦੱਸੋ। 5 ਫੁੱਟ ਨਹੀਂ ਹੈ। ਹਾਂ ਇਹ ਦੇਖ ਨਾ 5 ਫੁੱਟ ਤਾਂ ਤੇਰਾ 5 ਫੁੱਟ ਤੋਂ ਜ਼ਿਆਦਾ ਕਾਦਾ। ਹਾਂ ਮੇਰਾ ਤਾਂ 5 ਫੁੱਟ ਤੋਂ ਜ਼ਿਆਦਾ ਕੱਦ ਆ। ਮੈਂ ਇਹ ਗੱਲ ਕਰਦਾ ਇੱਥੇ ਤੱਕ ਦੀਵਾਰ ਕਰਾਂਗੇ ਨਾ ਉੱਪਰ। ਇਹ ਦੀਵਾਰ ਕੀ ਕਰੂਗੀ? ਹੈ ਉਹਦੇ ਬਰਾਬਰ ਹਾਂ ਹੋ ਜਾਏਗੀ। ਇਹ ਦੀਵਾਰ ਕੁਝ ਵੀ ਬਾਛੜ ਨਹੀਂ ਆਏਗੀ ਇੰਨੀ। ਰਾਣਾ ਸਾਹਿਬ ਇੱਥੇ ਇੱਥੇ ਕਿਸੇ ਸ਼ਹਿਰ ਦੀ ਨਾ ਇੱਥੇ ਧੁੱਪ ਰੁਕ ਸਕਦੀ, ਅੱਛਾ ਨਾ ਇੱਥੇ ਮੀਂਹ ਰੁਕ ਸਕਦਾ। ਇੱਥੇ ਕੋਈ ਸ਼ੈ ਨਹੀਂ ਰੁਕ ਸਕਦੀ ਜਿਹੜੀ ਇਹ ਤੁਹਾਡੀ ਹੱਟ ਆ ਨਾ ਜੀ। ਹਾਂ ਇਹਨੂੰ ਇਹ ਅਸਲ ਵਿੱਚ ਐਕਸਟੈਂਡ ਹੋਣੀ ਨਾ। ਅੱਛਾ ਹਾਂ ਜੇ ਇਹ ਵੱਡੀ ਹੋ ਜੇ ਹਾਂ ਇੱਧਰ ਨੂੰ ਹੋ ਜੇ ਪਰਾਂ ਨੂੰ ਐਕਸਟੈਂਡ ਹੋਏ ਕਿਉਂਕਿ ਆ ਗੁੱਸੂਖਾਨਾ ਕਰਨਾ ਉੱਚਾ ਹਾਂ ਹੈ। ਇਸ ਕਰਕੇ ਹਾਲੇ ਇਹਦੀ ਛੱਤ ਨਹੀਂ। ਇਹ ਫਿਰ ਜਦੋਂ ਹੋ ਜਾਏਗਾ ਨਾ ਕੱਲ ਨੂੰ ਜਾਂ ਪਰਸੋਂ ਨੂੰ ਫਿਰ ਇੱਧਰ ਨੂੰ ਵੀ ਐਕਸਟੈਂਡ ਕਰਾਂਗੇ, ਇੱਧਰਲੇ ਪਾਸੇ ਵੀ ਐਕਸਟੈਂਡ ਕਰਾਂਗੇ। ਬਹਰਹਾਲ ਜੀ ਮੇਰੇ ਹਿਸਾਬ ਦੇ ਵਿੱਚ ਆ ਜਿਹੜੀ ਹੈ ਨਾ ਜੀ ਇਹ ਫਿਲਹਾਲ 0 ਆ। ਹਾਂ ਰਾਣਾ ਸਾਹਿਬ ਨੇ ਜੋ ਵੀ ਕੀਤਾ ਮੈਨੂੰ ਨਹੀਂ ਪਤਾ। ਹਾਂਜੀ ਤੇ ਅੱਛਾ ਇੱਥੇ ਬਸ ਰੋੜੇ ਰੜੇ ਜੇ ਪਏ ਸੀ। ਇਹ ਆ ਜਿਹੜੀ ਜਗ੍ਹਾ ਸਾਹਮਣੇ ਆ ਇੱਥੋਂ ਹੁਣ ਇਹ ਇਸਤੇਮਾਲ ਕਰ ਲਏ ਆ। ਇੱਥੇ ਹੁਣ ਮਿੱਟੀ ਪਾਵਾਂਗੇ, ਇਹ ਵੀ ਲੈਵਲ ਹੋ ਜਾਏਗੀ। ਤੇ ਐਸਾ ਹੁਣ ਚੀਜ਼ਾਂ ਜਿਸ ਤਰ੍ਹਾਂ ਹੋਣਗੀਆਂ ਨਜ਼ਰ ਆਉਂਦੀਆਂ ਰਹਿਣਗੀਆਂ। ਕਿਉਂਕਿ ਹੁਣ ਮੈਂ ਗੱਲ ਕਰਾਂਗਾ ਤੂੰ ਕਹਿਣਾ ਤੁਸੀਂ ਇੰਝ ਹੀ ਕਹਿੰਦੇ ਰਹਿੰਦੇ ਆ। ਹਾਂ ਲਓ ਜੀ ਗੱਲ ਇਹ ਆ ਵੀ ਜੇ ਨਾ ਹਿਸਾਬ ਲਾਈਏ ਤੇ ਜਿੰਨੇ ਮਹੀਨੇ ਮੀਂਹ ਪਏ ਨੂੰ ਹੋ ਗਏ ਜਦੋਂ ਇਹ ਕੰਧਾਂ ਡਿੱਗੀਆਂ ਸੀ ਉਦੋਂ ਦੇ ਹੀ ਕਿਸੇ ਨਾ ਕਿਸੇ ਤਰ੍ਹਾਂ ਮਿਸਤਰੀ ਜਿਹੜਾ ਨਾ
ਇਹ ਫਖਰ ਹੋਵੇ ਤੇ ਭਾਵੇਂ ਕੋਈ ਹੋਵੇ ਨਾ, ਉਹ ਇੱਥੇ ਹਾਜ਼ਰ ਰਿਹਾ ਆ ਤੇ ਹੁਣ ਤੀਕਰ ਨਾ ਕੋਠੀ ਬਣ ਜਾਣੀ ਸੀਗੀ, ਪਰ ਤੁਸੀਂ ਇੱਕ ਸ਼ੈ ਢਵਾ ਦਿੰਦੇ ਆ, ਇੱਕ ਸ਼ੈ ਬਣਾ ਦਿੰਦੇ ਆ। ਇਹ ਫਿਰ ਮਿਸਤਰੀਆਂ ਦਾ ਵੀ ਇਹਦੇ 'ਚ ਕਸੂਰ ਕੋਈ ਨਹੀਂ ਹੈਗਾ। ਕਦੇ ਇਹ ਕੀ ਚੱਲ ਰਿਹਾ ਹੁਣ? ਆਹ ਕੰਧ ਬਣ ਰਹੀ ਹੈ ਇਧਰੋਂ। ਹਾਂ, ਇਹ ਬਸ ਇੱਥੋਂ ਨਾ ਬੰਦ ਕਰ ਦੇਣਾ ਵਾ। ਇਹ ਸਿਰਫ ਉਹ ਪਰਲੇ ਪਾਸੇ ਜਿਹੜਾ ਨਾ ਦਰਵਾਜ਼ਾ, ਉਹੀ ਬਸ ਇੱਕ ਰਹੇਗਾ ਐਂਟਰੀ। ਲੇਕਿਨ ਇਹਨੂੰ ਬਾਅਦ ਵਿੱਚ ਫਿਊਚਰ 'ਚ ਹੋ ਸਕਦਾ ਹੈ ਇੱਧਰ ਐਕਸਟੈਂਡ ਕਰੀਏ ਡੇਰੇ ਨੂੰ। ਅੱਛਾ, ਅਗਰ ਜਾਨਵਰਾਂ ਦਾ ਮਜ਼ੀਦ ਕੋਈ ਜਿਹੜਾ ਨਾ ਕੋਈ ਨਰਸਰੀ ਟਾਈਪ ਦਾ ਕੋਈ ਇਸ ਤਰ੍ਹਾਂ ਦਾ ਕੰਮ ਹੋਇਆ। ਆਹ ਜੇ ਕਬੂਤਰ ਰੱਖਣੇ ਪੈ ਗਏ ਤੇ ਵਧਾਉਣਾ ਪੈ ਜਾਣਾ। ਨਹੀਂ ਕਬੂਤਰਾਂ ਦਾ ਤਾਂ ਹੁਣ ਇੱਥੇ ਹੀ ਹੋ ਜਾਣੇ, ਕਬੂਤਰ ਮੁਰਗੀਆਂ ਹੈ। ਤੇ ਇੱਥੇ ਤਾਂ ਬਤਕਾਂ ਦਾ, ਕਿਉਂਕਿ ਬਤਕਾਂ ਬੜੀਆਂ ਗੰਦ ਪਾਉਂਦੀਆਂ, ਉਹਨਾਂ ਨੂੰ ਬਾਹਰ ਹੀ ਰੱਖਣਾ ਪੈਣਾ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਆਣਗੀਆਂ। ਰਾਣਾ ਸਾਹਿਬ, ਮੈਂ ਵੀ ਇੱਕ ਗੁਲਟਰੀਆ ਮਿਕਸ ਕੁੱਤਾ, ਕੱਲ ਤੁਸੀਂ ਵੀਡੀਓ ਸ਼ਾਇਦ ਦੇਖੀ। ਹਾਂ, ਮੈਂ ਦੇਖਿਆ ਹੈ, ਉਹ ਮੈਂ ਲਿਆਂਦਾ ਆ ਜੀ ਹੁਣ, ਜੇ ਬਚ ਗਿਆ ਤਾਂ। ਤੇ ਆਓ ਇੱਕ ਅੰਦਰ ਛੋਟਾ ਜਿਹਾ ਖੁੱਡਾ ਬਣ ਰਿਹਾ, ਉਹ ਸਰਪ੍ਰਾਈਜ਼ ਦੇਣਾ ਵਾ ਤੈਨੂੰ ਕਿਸੇ ਦਿਨ ਕੁੱਤਿਆਂ ਦਾ। ਅੱਛਾ, ਹਾਂ ਚਲੋ ਜੀ, ਤੁਹਾਨੂੰ ਤਾਂ ਤੋਹਫਾ ਆ ਜਾਂਦਾ ਆ। ਇੱਧਰ ਜੀ ਸਾਡੇ, ਹਾਂ, ਇਹ ਬਹੁਤ ਅਟੈਚਮੈਂਟ ਵਾਲਾ। ਇਹ ਰਾਤੀ ਇੱਕ ਕਿਸਮ ਦੀ ਨਾ, ਇੱਥੇ ਮੇਰੀ ਆਖਰੀ ਰਾਤ ਸੀ ਇਸ ਕਮਰੇ 'ਚ। ਜਿਸ ਤਰ੍ਹਾਂ ਹੁੰਦਾ ਨਹੀਂ ਹੈ ਇੱਕ ਬੰਦਾ ਹੋਸਟਲ ਜਦੋਂ ਛੱਡਦਾ ਕੋਈ 4 ਸਾਲ ਬਾਅਦ, ਜਾਂ ਇੱਕੋ ਕਮਰੇ 'ਚ ਕੋਈ ਸਾਲ ਰਹਿੰਦਾ ਤੇ ਬਾਅਦ ਵਿੱਚ ਜਦੋਂ ਹੁੰਦਾ ਨਾ ਅਗਲੇ ਦਿਨ ਹੁੰਦਾ ਕਿ ਯਾਰ ਇਸ ਤੋਂ ਬਾਅਦ ਹੁਣ ਰਹਿਣਾ ਨਹੀਂ ਹੈ ਇੱਥੇ। ਹੈਂ, ਉਹ ਬੜਾ, ਮੈਂ ਰਾਤੀ ਇੱਥੋਂ ਮੈਂ ਸਮਾਨ ਤਾਂ ਸਾਰਾ ਕੱਢ ਲਿਆ ਸੀ। ਨਹੀਂ ਰੋਏ ਤਾਂ ਨਹੀਂ ਤੁਸੀਂ? ਹੈਂ, ਨਹੀਂ ਰੋਏ ਤਾਂ ਨਹੀਂ, ਲੇਕਿਨ ਅਹਿਸਾਸ ਤਾਂ ਹੋਇਆ ਬੜਾ ਉਦਾਸੀ। ਜਦੋਂ ਮੈਨੂੰ ਬਿਲਕੁਲ ਇਸ ਤਰ੍ਹਾਂ ਹੀ ਲੱਗਾ ਕਿ ਜਿਸ ਤਰ੍ਹਾਂ FSC ਤੋਂ ਬਾਅਦ ਨਾ, ਜਦੋਂ ਮੈਂ ਗਵਰਨਮੈਂਟ ਕਾਲਜ ਤੋਂ ਆਖਰੀ ਦਿਨ ਪ੍ਰੈਕਟੀਕਲ ਸੀ ਸਾਡਾ ਤੇ ਅਗਲੇ ਦਿਨ ਚਲੇ ਜਾਣਾ ਸੀ ਨਾ, ਉਸ ਤਰ੍ਹਾਂ ਦਾ ਹੀ, ਯਾਨੀ ਕਿ ਜਿਹੜਾ ਰਾਤੀ ਸਾਰੀ ਰਾਤ ਇਹੋ ਜਿਹੀ ਫੀਲਿੰਗ ਰਹੀਆਂ। ਆ ਰਾਣਾ ਸਾਹਿਬ ਨੇ ਜੀ ਆਪਣਾ ਕੋਠਾ ਜਿਹੜਾ ਆ, ਲੇਕਿਨ ਹਲੇ ਵੀ ਮੇਰਾ ਨਾ ਇਹਨੂੰ ਪੂਰੇ ਢਾਣ ਨੂੰ ਦਿਲ ਨਹੀਂ ਹੈ। ਇਹ ਸਿਰਫ ਕੱਚਾ ਢਾ ਕੇ ਨਾ, ਇਹਨੂੰ ਕੋਈ 3-3 ਵਾਰ ਉੱਪਰ ਕੱਚੇ ਦੇ ਦਵਾ ਕੇ ਤੇ ਨਹੀਂ ਕੱਚਾ ਨਹੀਂ, ਪੱਕਾ ਢਾ ਕੇ। ਹਾਂ, ਪੱਕਾ ਢਾ ਕੇ ਤੇ ਮੈਂ ਕਿਹਾ ਉੱਪਰ ਕੱਚੇ ਦੇ ਵਾਰ ਦਵਾਵਾਂ। ਆਹੋ, ਤੁਸੀਂ ਕਹਿ ਰਹੇ ਕੱਚਾ ਢਾ ਕੇ। ਇਹ ਸਿਰਫ ਉੱਪਰ ਵਾਲੇ ਨਾ ਜਿਹੜਾ ਇਹਨੂੰ, ਨਾਲੇ ਉਹ ਅਸਲ ਜਿਹੜੇ ਪੁਰਾਣਾ ਸੀ ਨਾ, ਇਹ ਸੀ ਪੁਰਾਣਾ ਥੋੜਾ ਜਿਹਾ 7 ਫੁੱਟ ਉੱਚਾ, ਉਹਨਾਂ ਹੀ 7 ਫੁੱਟ ਉੱਚੇ ਵਾਲੇ ਹਿਸਾਬ, ਜਿਹਨੂੰ ਖੁੱਡਾ ਕਹਿੰਦੇ ਜ਼ਿਆਦਾਤਰ ਲੋਕ। ਹੈ, ਖੁੱਡਾ ਹੀ ਸੀਗਾ। ਹਾਂ, ਤੇ ਉਹਨੂੰ ਉਸ ਹਾਲਤ 'ਚ ਹੀ ਜਿਹੜਾ ਨਾ ਲਿਆਣਾ ਵਾ। ਤੇ ਕਿਉਂਕਿ ਇਹ ਦੀਵਾਰਾਂ ਜਿਹੜੀਆਂ ਕੱਚੀਆਂ ਨਾ, ਇਹਨਾਂ ਨਾਲ ਬਹੁਤ ਜ਼ਿਆਦਾ ਬੜਾ ਅਰਸਾ ਰਹੇ। ਆ ਵੀ ਕੱਚੀਆਂ ਹੀ ਲੱਗ ਰਹੀਆਂ ਜੀ। ਹਾਂ, ਇਹ ਆਓ, ਇਹ ਵੀ ਲਪਾਈ ਕਰਾਈ ਆ ਪੱਕੀ ਤੇ ਉੱਪਰ ਤੇ ਬੁਰਕਾ ਪਵਾਇਆ ਇੱਕ ਕਿਸਮ ਦਾ ਇਹਨੂੰ ਜੀਨ ਦੇ। ਹੈ, ਤੇ ਆ ਬਾਂਸ ਬੜੇ ਅਰਸੇ ਬਾਅਦ ਨਜ਼ਰ ਆਇਆ ਜੀ। ਇਹ ਤੁਹਾਡਾ ਬੇਲੀ ਹੈ ਜੀ? ਹਾਂ, ਇਹ ਬੰਦਾ ਬੜਾ ਕੰਮ ਦਾ, ਲੇਕਿਨ ਬਸ ਇਹ ਹੈ ਕਿ ਮਿਲਦਾ ਕੋਈ ਨਹੀਂ ਹੈ। ਅੱਛਾ, ਇਹਦੀ ਵਜ੍ਹਾ ਤੋਂ ਕਈ ਕੰਮ ਸਾਲ 2-2 ਸਾਲ ਨਹੀਂ ਹੁੰਦੇ ਹੈ। ਇਹ ਕਹਿੰਦਾ ਆਵਾਂਗੇ ਜੀ। ਹੈ, ਤੇ ਇੱਥੇ ਬਸ ਸਮਾਨ ਆ ਤੁਹਾਡਾ ਚੱਲਣ ਸਾਰਾ ਜੀ, ਤੁਸੀਂ ਇੰਜ ਹੀ ਪਿਆ ਖਿਲਰਿਆ ਪਤਰਿਆ। ਰਾਤੀ ਲਿਆ ਕੇ ਰੱਖ ਦਿੱਤਾ ਨਾ, ਬਸ ਸਿਰਫ ਇਸ ਤਰ੍ਹਾਂ ਹੀ ਹੈ ਕਿ ਸਮਾਨ ਲਿਆ ਕੇ ਰੱਖਿਆ ਵਾ, ਇਹਨੂੰ ਅਰੇਂਜ ਕਰਾਂਗੇ ਹਰੇ ਸਫਾਈ ਕਰਕੇ। ਤੇ ਹਲੇ ਇੱਕ ਇੱਥੇ ਠੰਡਕ ਵੀ ਕਾਫੀ ਆ, ਲੇਕਿਨ ਹੁਣ ਸੌਣਾ ਤੇ ਇੱਥੇ ਹੀ ਪੈਣਾ ਵਾ। ਨਹੀਂ ਠੰਡ ਤਾਂ ਮੁੱਕ ਗਈ ਰਾਣਾ ਸਾਹਿਬ। ਤਾਂ ਵੈਸੇ ਤਾਂ ਮੌਸਮ ਬੜਾ ਬਦਲ ਗਿਆ ਵਾ। ਤੇ ਆ ਜੀ 2 ਸਾਡੇ ਗਲੂਰੇ ਹੈ ਆ, ਤੇ ਉਹਨਾਂ ਦੇ ਲਈ ਨਾ ਗਲੂਰੇ ਹੋਰ ਵੀ ਲਿਆਂਦੇ ਗਲੂਰੇ? ਹੈ ਵੀ ਆ ਜਾਣਗੇ ਨਾ ਗਲੂਰੇ। ਅੱਛਾ, ਹਾਂ, ਉਹਨਾਂ ਲਈ ਮੈਂ ਕਿਹਾ ਫਿਰ ਪਹਿਲੇ ਬਣਾ ਲਈਏ ਨਾ ਜ਼ਰਾ। ਲਓ ਜੀ, ਆ ਇੱਕ ਹੋਰ ਖੁੱਡਾ। ਮੈਂ ਕਹਿ ਰਿਹਾ ਇੱਥੇ ਤੁਸੀਂ ਚੁੱਪ ਕਰਕੇ ਭਾਵਾਂ ਆਪ ਹੀ ਇਹਦੇ ਚ ਪੈ ਜੀ। ਆਦੀ ਨਹੀਂ ਵੈਸੇ ਮੰਜਾ ਤਾਂ ਹੋ ਸਕਦਾ ਯਾਰ, ਆਈਡੀਆ ਤਾਂ ਪਰ ਮੰਜਾ ਪੂਰਾ ਨਹੀਂ ਆਣਾ ਯਾਰ। ਨਹੀਂ, ਇਹਦੇ ਥੱਲੇ ਵਿਛਾਓ ਜੀ ਤੁਸੀਂ ਰਾਤ ਨੂੰ। ਅੱਜ ਤੁਹਾਡੀ ਰਾਤ ਇੱਥੇ ਕੱਟੋ। ਹਾਂ, ਵੈਸੇ ਹੈ ਤਾਂ ਬੜਾ ਯਾਰ ਮਜ਼ੇਦਾਰ। ਵੈਸੇ ਹੈ ਆਈਡੀਆ ਤਾਂ ਤੂੰ ਬੜਾ ਮਜ਼ੇਦਾਰ ਦਿੱਤਾ ਵਾ। ਇਹਦੇ ਜਿੰਨੇ ਦਿਨ ਗੁੱਲਰ ਨਹੀਂ ਨਾ ਆਉਂਦੇ ਜੀ। ਹਾਂ, ਗੁੱਲਰ ਨਹੀਂ ਆਉਂਦੇ। ਆਪਣਾ ਮੰਜਾ ਇੱਥੇ ਜਿਹੜਾ ਹੋਵੇ ਨਾ, ਹੈ ਮੰਜਾ ਨਾਲ ਵੀ ਚਟਾਈ ਡਾਓ ਤੇ ਆਪਾਂ ਚਟਾਈ ਡਾਓ ਤੇ ਇੱਥੇ ਜਨਾਬ ਜੀ ਬੜਾ ਫਿੱਟ ਕੰਮ ਹੈ ਜੀ। ਲਓ ਜੀ, ਇੱਕ ਆ ਵੀ ਕੋਠਾ ਬਣ ਗਿਆ ਹੈ। ਹਾਂ ਜੀ, ਆ ਟੋਕਾ ਜਿਹੜਾ ਵਾ ਇੱਧਰ ਟ੍ਰਾਂਸਫਰ ਕਰਨਾ ਵਾ। ਬਸ ਹੁਣ ਨੈਕਸਟ ਯਾਨੀ ਕਿ ਇੱਥੇ ਤੇ ਹੀ ਕੰਮ ਵਾਲਾ ਜਿਹੜਾ ਨਾ, ਤੇ ਫਿਰ ਇੱਥੇ ਜਾਨਵਰਾਂ ਦੀ ਹੁੱਦੀ ਪਾਣੀ ਦੀ ਬਣਾਵਾਂਗੇ। ਲੇਕਿਨ ਹੁਣ ਇੱਕ ਚੀਜ਼ ਮਹਿਸੂਸ ਹੋ ਰਹੀ ਆ ਕਿ ਆਉਣ ਵਾਲੇ ਦਿਨਾਂ 'ਚ ਤਾਂ ਨਹੀਂ ਕਰ ਹੋਏਗੀ, ਹੁਣ ਪਿਛਲੇ ਦਿਨਾਂ ਵੀ ਇੱਥੇ ਛਾਂ ਹੀ ਰਹਿੰਦੀ ਸੀ। ਡੰਗਰ ਜਿਹੜੇ ਆ ਨਾ, ਆ ਹੁਣ ਕੱਟਾ ਤੇ ਬੱਚਾ ਜਿਹੜਾ ਬੜੇ ਦਿਨ ਯਾਨੀ ਕਿ ਜਿਹੜਾ ਵਾ ਇਹਨਾਂ ਨੂੰ ਹੁਣ ਇੱਥੇ ਕੀਤਾ ਵਾ। ਇੱਥੋਂ ਵੀ ਹੁਣ ਜਦੋਂ ਕੱਢੀ ਦਾ ਵਾ ਬਸ ਥੋੜੀ ਦੇਰ ਤੋਂ ਪਾਉਂਦੀ ਹੈ ਇੱਧਰੋਂ, ਫਿਰ ਛਾਂ ਨਹੀਂ ਸ਼ੁਰੂ। ਰਾਣਾ ਸਾਹਿਬ, ਇਹ ਹੁਣ ਕਿੰਨੇ ਕੁ ਦਿਨ ਤੁਹਾਡਾ ਇਹ ਜਿਹੜਾ ਸਿਸਟਮ ਫਖਰ ਇੱਧਰ ਆ ਬਈ ਜਰਾ। ਫਖਰ ਨੂੰ ਜਿਹੜਾ ਨਾ ਅੱਗੇ ਮੈਨੂੰ ਪਰਸੋਂ ਚੌਥੇ ਕਹਿ ਰਿਹਾ ਸੀ। ਅਸਲਾਮ ਅਲੈਕੁਮ। ਇਹ ਪਰਸੋਂ ਚੌਥੇ ਕਹਿ ਰਿਹਾ ਸੀ ਜੀ ਮੈਨੂੰ, ਕਹਿ ਰਿਹਾ ਬਸ 1-2 ਦਿਨ ਦਾ ਕੰਮ ਰਹਿ ਗਿਆ। ਬਸ ਇਨਸ਼ਾਅੱਲਾ ਤਾਲਾ ਇਸ ਹਫਤੇ ਨਾ ਉਹ ਕੰਮ ਦਾ ਫਿਰ ਸਾਡੇ ਬਾਅਦ ਦਿਨ ਚ ਹੁਣ ਆ ਗਿਆ ਵੀ ਉਹ ਵਾਸ਼ਰੂਮ ਜਿਹੜਾ ਨਾ ਉੱਚਾ ਕਰ ਲਈਏ। ਹੈ, ਤੇ 1-2 ਹੋਰ ਕੰਮ ਹੈ ਆ।
ਬਸ ਇਸ ਹਫਤੇ ਇਨਸ਼ਾਅੱਲਾ ਨੇ ਕੰਮ ਖਤਮ ਕਰਕੇ ਹੁਣ ਨਾ ਅਸੀਂ ਕਿਆਰੀਆਂ ਬਣਾ ਹਾਂ ਬਈ ਇਹ ਹੋ ਜਾਊਗਾ ਹਫਤੇ 'ਚ ਖਤਮ। ਨਹੀਂ ਮੈਨੂੰ ਤਾਂ ਨਹੀਂ ਲੱਗਦਾ, ਗੂਗਲ ਹੀ ਦਿਖਾਉਣਾ ਪੈਣਾ ਮਿਸਤਰੀ ਨੂੰ ਕੱਢਣ ਲੱਗਿਆ। ਹਾਂ ਜਿੱਦਾਂ ਘਰ ਸਾਡੇ ਪਿੰਡ 'ਚ ਦਿਖਾਉਂਦੇ ਨਾ ਗੂਗਲ ਦੀ ਧੂਣੀ ਕਹਿੰਦਾ ਮਿਸਤਰੀ ਨੂੰ ਕੱਢਣ ਲੱਗਾ ਗੂਗਲ ਦੀ ਧੂਣੀ ਦਿਖਾਓ। ਲਓ ਜੀ ਹੁਣ ਤਾਂ ਮਿਸਤਰੀ ਆਪ ਕਹਿ ਰਿਹਾ ਰਾਣਾ ਸਾਹਿਬ ਹੈ। ਕਿਉਂਕਿ ਮੇਰੇ ਕੋਲ ਹੈ ਨਾ ਪਿੰਡ ਵੀ 2-3 ਕੰਮ ਉਹ ਵੀ ਕਰਨੇ, ਉਹ ਵੀ ਅੱਜ ਆਏ ਸੀ ਸੁਬਾਹ ਕਹਿੰਦੇ ਸਾਡਾ ਹੀ ਕਰ ਦਿਓ। ਮੈਂ ਕਿਹਾ ਪਹਿਲੇ ਰਾਣੇ ਸਾਹਿਬ ਦਾ ਕਰਨਾ ਬਾਅਦ ਤੁਹਾਡਾ ਕਰਨਾ। ਇਹ ਹੁਣ ਤੇਰਾ ਦੇਨ ਨਹੀਂ ਮੰਨਦਾ ਵੀ ਹਫਤੇ 'ਚ ਖਾਰਕ ਹੋ ਜਾਣਗੇ। ਨਹੀਂ ਇਹ ਤਾਂ ਕਹਿ ਰਹੇ ਰਾਣੇ ਬਈ ਦਾ ਨਹੀਂ ਦੇਣ ਬਣਦਾ। ਅੱਛਾ ਹਾਂ ਉਹ ਕਦੀ ਨਾ ਕਦੀ ਇੱਟਾਂ ਸਟਾ ਲੈਂਦੇ ਕਿ ਆ ਜਾ ਤੂੰ। ਲਓ ਜੀ ਰਾਣਾ ਸਾਹਿਬ ਕਹਿ ਰਹੇ ਸੀਗੇ ਹਫਤੇ ਦੇ ਵਿੱਚ, ਤੇ ਮੈਨੂੰ ਵੀ ਨਹੀਂ ਲੱਗਦਾ ਹੈ ਵੀ ਹਲੇ ਇੱਥੋਂ ਜਿਹੜਾ ਨਾ ਕੋਸ਼ਿਸ਼ ਤਾਂ ਸਾਡੀ ਇਹ ਹੈ ਕਿ ਹੁਣ ਨਾ ਇੱਥੇ ਹੁਣ ਕੀਤਾ ਜਾ ਹੁਣ ਬਾਕੀ ਦੇ ਅੱਗੇ ਜਿਹੜਾ ਵਾ ਨਾ ਇੱਕ ਕੋਈ ਚੁੱਲ੍ਹੇ ਚਾਲੇ ਜਿਹੜੇ ਉਹ ਬਣਾਏ ਜਾਣ, ਕੁਛ ਤਿਆਰੀਆਂ ਜਿਹੜੀਆਂ ਵਾ ਨਾ ਉਹ ਬਣਾਈਆਂ ਜਾਣ। ਕਿਉਂਕਿ ਕੱਲ ਪਰਸੋਂ ਵੀ ਇੱਕ ਦੋਸਤ ਦਾ ਫੋਨ ਆਇਆ ਸੀ, ਕਹਿੰਦੇ ਤੁਸੀਂ ਕੁਕਿੰਗ ਵਾਲੇ ਜਿਹੜਾ ਨਾ ਸਾਜਿਦ ਸਾਹਿਬ ਮੰਗੇ ਮੰਡੀ ਤੋਂ ਤੁਹਾਨੂੰ ਵੀ ਬਲਕਿ ਫੋਨ ਆ, ਕਹਿੰਦੇ ਵੀ ਵਲਾਗ ਕੁਕਿੰਗ ਵਾਲੇ। ਮੈਂ ਕਿਹਾ ਕਰਦੇ ਆ ਜੀ ਹੁਣ ਵਲਾਗ। ਮੌਸਮ ਪਹਿਲੇ ਤਾਂ ਠੰਡ ਹੀ ਬਹੁਤ ਜ਼ਿਆਦਾ। ਹਾਂਜੀ ਕੋਈ ਨਹੀਂ ਜੀ ਇਨਸ਼ਾਅੱਲਾ ਚੱਲਦਾ ਹੀ ਰਹਿਣਾ ਆ। ਤੇ ਤੁਹਾਡੀ ਮੋਟਰ ਦਾ ਬੜਾ ਅਫਸੋਸ ਹੋਇਆ ਹੈ। ਹਾਂ ਜੀ ਉਹ ਸ਼ੁਕਰ ਆ ਬਚ ਗਈ ਰਾਣਾ ਸਾਹਿਬ, ਜੇ ਕਿਧਰੇ ਚਲਾ ਲੈਂਦੇ ਨਾ ਤੇ ਉਹ ਤਾਂ ਨੁਕਸਾਨ ਹੋ ਜਾਣਾ ਸੀ ਲੱਖ ਰੁਪਏ ਦਾ। ਜਿਸ ਤਰ੍ਹਾਂ ਸੇਮ ਵਾਲਾ ਪਾਣੀ ਵੀ ਉੱਪਰ ਆ ਜਾਂਦਾ ਹੈ। ਸੇਮ ਵਾਲਾ ਪਾਣੀ ਉਹ ਆਪਣੇ ਇੱਕ ਦੋਸਤ ਆ ਜੀ ਰਿਹਾਨ ਸਾਹਿਬ ਜੀ, ਉਹ ਇੱਧਰ ਸਮੁੰਦਰੀ ਤੋਂ ਅੱਗੇ ਟੋਨੀ ਝਾਲ ਵਾਲੇ ਦੇ ਰਹਿਣ ਵਾਲੇ ਆ। ਉਧਰ ਵੀ ਉਹ ਕਹਿੰਦੇ ਸੀ ਵੀ ਸਾਡੇ ਪਿੰਡ ਇਹ ਤਾਂ ਥੋੜਾ ਜਿਹਾ ਪਾਣੀ ਆ ਨਾ, ਇਹ ਤਾਂ ਹੋ ਜਾਂਦਾ ਜੀ ਖੂਹਾਂ ਦਾ ਉੱਚਾ ਪਾਣੀ। ਖੂਹਾਂ ਦਾ ਤਾਂ ਹੋ ਜਾਂਦਾ। ਉਹ ਕਹਿੰਦੇ ਆ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਪਾਣੀ ਜ਼ਮੀਨਾਂ ਦੇ ਬਾਹਰ ਨਿਕਲਿਆ ਹੈ, ਜਿੱਦਾਂ ਆਪਾਂ ਸਮੁੰਦਰੀ ਰੋਡ ਤੇ ਜਾਈਏ ਨਾ, ਰੋਡ ਤੇ ਬਹੁਤ ਜ਼ਿਆਦਾ ਹੁਣ ਤਾਂ ਕਈ ਪਹਿਲਾਂ ਤਾਂ 2-3 ਕਿੱਲਿਆਂ ਸੀ, ਹੁਣ ਤਾਂ ਮਰੱਬਿਆਂ 'ਚ ਪਾਣੀ ਹੋ ਗਿਆ। ਹਾਂਜੀ ਰਾਣਾ ਸਾਹਿਬ ਇਹ ਕੀ ਵਜ੍ਹਾ ਇਹ ਜਿਹੜੀ ਇਸ ਤਰ੍ਹਾਂ ਜ਼ਮੀਨ ਫਿਰ ਬੰਜਰ ਖਰਾਬ ਹੋ ਜਾਂਦੀ ਹੈ ਸਾਰਾ ਕੁਝ? ਅਸਲ 'ਚ ਪਹਿਲੇ ਨਾ ਬਣੀਆਂ ਹੋਈਆਂ ਵਾ ਬੇਸ ਲਾਈਨਾਂ ਜਿਨ੍ਹਾਂ 'ਚੋਂ ਨਾ ਪਾਣੀ ਗੁਜ਼ਰਦਾ ਵਾ ਸੇਮ ਦਾ। ਉਹ ਜਦੋਂ ਪਾਣੀ ਦੀ ਹੋ ਜਾਂਦੀ ਹੈ ਨਾ ਸਟਾਪੇਜ ਹੈ, ਉਹ ਫਿਰ ਪਾਣੀ ਉੱਥੇ ਹੀ ਸਿਮਦਾ ਰਹਿੰਦਾ, ਜਿਸ ਤਰ੍ਹਾਂ ਦਰਿਆਵਾਂ ਦਾ ਪਾਣੀ ਨਹੀਂ ਹੁੰਦਾ। ਉਹ ਫਿਰ ਉਹਦੀ ਵਜ੍ਹਾ ਤੋਂ ਪਾਣੀ ਦਾ ਲੈਵਲ ਜਿਹੜਾ ਨਾ ਉੱਪਰ ਆ ਜਾਂਦਾ ਹੈ। ਤੇ ਇਹਦਾ ਕੋਈ ਹੱਲ ਹੈਗਾ ਜੀ? ਇਹਦਾ ਹੀ ਹੈ ਕਿ ਉਹ ਜਿਹੜੀ ਬੇਸ ਲਾਈਨ ਆ ਨਾ ਉਹ ਸਾਫ਼ ਹੋਵੇ। ਉੱਥੇ ਲੋਕਾਂ ਨੇ ਕੰਸਟਰਕਸ਼ਨਾਂ ਕਰ ਲਈਆਂ, ਉੱਤੇ ਲੋਕਾਂ ਨੇ ਜ਼ਮੀਨਾਂ ਆਬਾਦ ਕਰ ਲਈਆਂ ਇਸ ਵਜ੍ਹਾ ਤੋਂ। ਬਲਕਿ ਸਾਡੇ ਏਰੀਏ 'ਚ ਕੋਈ ਸੰਨ 82 ਤੋਂ ਲੈ ਕੇ ਕੋਈ 2000 ਤੱਕ ਕੋਈ 15 ਕੁ ਸਾਲ ਜਿਹੜਾ ਵਾ ਨਾ ਇਸ ਬਲਕਿ ਡੰਗਰ ਖੁੱਭ ਜਾਂਦੇ ਸੀ ਖੇਤਾਂ 'ਚ। ਸਾਡੀ ਆਪਣੀ ਜ਼ਮੀਨ ਜਿਹੜੀ 3-4 ਸਾਲ ਖਰਾਬ ਰਹੀ। ਹੁਣ ਠੀਕ ਆ? ਨਹੀਂ ਹੁਣ ਤਾਂ ਮਾਸ਼ਾਅੱਲਾ। ਚਲੋ ਪਰ ਇਸ ਗੱਲ ਤੇ ਜੀ ਇਹ ਇੱਕ ਮੁੱਦਾ ਇਹੋ ਜਿਹਾ ਹੈਗਾ ਜਿਹਦੇ ਤੇ ਵੀਡੀਓ ਇੱਕ ਪੂਰੀ ਉੱਥੇ ਜਾ ਕੇ ਬਣਦੀ ਆ, ਕਰਾਂਗੇ ਇਨਸ਼ਾਅੱਲਾ ਤਾਲਾ ਜੀ। ਰਿਹਾਨ ਸਾਹਿਬ ਜ਼ਰੂਰ ਇੱਕ ਆਓ ਬੈਠੋ, ਤੁਹਾਡੇ ਨਾਲ ਇੱਕ ਹੋਰ ਵੀ ਗੱਲ ਜਿਹੜੀ ਹੈ ਨਾ ਵੀ ਅਸੀਂ ਜਿਹੜੀ ਦਰਖਤਾਂ ਵਾਲੀ ਗੱਲ ਕਰਦੇ ਰਹਿੰਦੇ ਆ ਨਾ, ਚੀਨ ਵਾਲਿਆਂ ਨੇ ਜਨਾਬ ਨਾ ਸਹਿਰਾਏ ਗੋਭੀ 'ਚ ਨਾ ਕੋਈ 1 ਅਰਬ ਦਰਖਤ ਲਾਇਆ 1970 ਤੋਂ ਲੈ ਕੇ 90 ਤੋਂ ਬਾਅਦ ਜ਼ਿਆਦਾ। ਉਹਨਾਂ ਨੇ ਸਹਿਰਾ ਵੈਸੇ ਦੁਨੀਆ 'ਚ ਵੱਧ ਰਹੇ ਆ, ਲੇਕਿਨ ਉਹਨਾਂ ਨੇ ਸਹਿਰਾ ਨੂੰ ਨਾ ਡੱਕਾ ਲਾਤਾ ਵਾ, ਬਲਕਿ ਸਹਿਰਾ ਪਿੱਛੇ ਹਟਣਾ ਸ਼ੁਰੂ ਹੋ ਗਿਆ। ਯਾਨੀ ਕਿ ਇੰਨੇ ਜ਼ਿਆਦਾ ਦਰਖਤ ਉਹਨਾਂ ਨੇ ਨਾ ਜਿਹੜਾ ਵਾ ਲਾਏ। ਉਹਨੂੰ ਕਹਿੰਦੇ ਕਿ ਵੀ ਜਿਸ ਤਰ੍ਹਾਂ ਇੱਕ ਦੀਵਾਰੇ ਚੀਨ ਸੀ ਨਾ, ਇਹ ਗ੍ਰੀਨ ਵਾਲ ਜਿਹੜੀ ਆ ਨਾ ਉਹ ਬਣਾਤੀ। ਚੀਨੀਆਂ ਦਾ ਵੈਸੇ ਇਹ ਹੈ ਕਿ ਜਿਹੜੇ ਕੰਮ ਨੂੰ ਪੈਂਦੇ ਆ ਨਾ ਪੈਂਦੇ ਬਹੁਤ ਸੁਥਰਾ। ਤੇ ਮੇਰੇ ਖਿਆਲ 'ਚ ਸਾਡੇ ਵੀ ਨਾ ਇਹ ਕਰਨਾ ਚਾਹੀਦਾ। ਜਿਹੜੇ ਆ ਇੰਨੇ ਵੱਡੇ ਸਾਡੇ ਥਾਰ ਤੇ ਸਹਿਰਾ ਹੈ ਨਾ, ਇੱਥੇ ਅਗਰ ਫੋਰੈਸਟ੍ਰੇਸ਼ਨ ਹੋਵੇ ਬਹੁਤ ਜ਼ਿਆਦਾ ਇੱਕ ਬਲਕਿ ਚੀਜ਼ ਦਾ, ਉਹਦੇ 'ਤੇ ਅਸੀਂ ਹੁਣ ਵੀਡੀਓ ਕਰਾਂਗੇ ਕਿ ਇਹ ਜਿਹੜੇ ਹੁੰਦੇ ਆ ਨਾ ਸੀਡ ਬਾਲ, ਮਿੱਟੀ ਦੇ ਗੋਲਿਆਂ ਜਿਹਾਂ 'ਚ ਬੀਜ ਜਿਹੜੇ ਆ ਨਾ ਇਕੱਠੇ, ਉਹਨੂੰ ਜਿੱਥੇ ਵੀ ਸਿੱਟ ਦੋ ਫਿਰ ਜਦੋਂ ਬਾਰਿਸ਼ ਹੁੰਦੀ ਹੈ ਨਾ ਝੁੱਕ ਜਾਂਦੇ ਆ। ਉਹ ਮੇਰਾ ਇਰਾਦਾ ਹੈ ਕਿ ਹੁਣ ਕੁਛ ਨਾ ਉਹ ਬਣਾਏ ਜਾਣ ਤੇ ਉਹਨਾਂ ਨੂੰ ਨਾ ਇੱਥੇ ਵੀ ਕੁਛ ਐਸੀ ਜਗ੍ਹਾ 'ਤੇ ਸਿੱਟਿਆ ਜਾਏ ਜਿੱਥੇ ਕਿ ਨਾ ਆਮ ਪਾਣੀ ਨਹੀਂ ਜਾਂਦਾ, ਕਿਉਂਕਿ ਜਦੋਂ ਬਾਰਿਸ਼ ਪੈਂਦੀ ਹੈ ਨਾ ਉਹ ਫਿਰ ਉੱਗ ਜਾਂਦੇ ਆ। ਇਹ ਜੰਗਲ ਉਗਾਉਣੇ ਦਾ ਨਾ ਇੱਕ ਬੜਾ ਅੱਛਾ ਤਰੀਕਾ ਵਾ। ਨਹੀਂ ਬੜੀ ਸੋਹਣੀ ਗੱਲ ਹੈ ਜੀ ਰਾਣਾ ਸਾਹਿਬ ਇਹ ਤਾਂ। ਤੇ ਇਹ ਚੀਨ ਵਾਲਿਆਂ ਤੋਂ ਨਾ ਗੱਲ ਲੈਣੀ ਚਾਹੀਦੀ ਹੈ। ਇੱਕ ਹੋਰ ਵੀ ਵੀਡੀਓ ਸਾਡੀ ਨਾ ਇਹ ਸਾਡੇ ਇੱਕ ਪਾਕਿਸਤਾਨੀ ਮੁੰਡੇ ਨੇ ਨਾ ਤੈਮੂਰ ਉਸ ਦਾ ਨਾਮ ਆ, ਉਸਨੇ ਉਰਦੂ ਤੇ LLM ਲਾਰਜ ਲੈਂਗੁਏਜ ਮਾਡਲ ਯਾਨੀ ਕਿ ਜਿਹੜਾ ਵਾ ਨਾ ਉਹ ਟ੍ਰੇਨ ਕੀਤਾ ਵਾ ਕਾਫੀ ਬੜੀ ਉਸਦੀ ਯਾਨੀ ਕਿ ਜਿਹੜਾ ਵਾ ਨਾ ਇਹਨਾਂ 'ਚ ਉਸ 'ਤੇ ਵੀ ਗੱਲ ਜਿਹੜੀ ਹੈ ਨਾ ਅਸਲ 'ਚ ਫਿਰ ਤੁਸੀਂ ਕਹਿਣਾ ਵੀ ਟਾਈਮ ਤੁਸੀਂ ਨਹੀਂ ਦਿੰਦੇ। ਹੁਣ ਮੈਨੂੰ ਕਹਿੰਦਾ ਇਨਸ਼ਾਅੱਲਾ ਤਾਲਾ ਨਾ ਨੈਕਸਟ ਹੁਣ ਟਾਈਮ ਨਹੀਂ ਟਾਈਮ ਮੈਂ ਕੋਈ ਝੂਠ ਬੋਲਦਾ? ਮੈਂ ਦੇਖਣ ਵਾਲੇ ਜਿੰਨੇ ਸਾਡੇ ਵੀਰ ਹੈਗੇ ਆ ਉਹ ਵੀ ਹਿਸਾਬ ਲਾ ਲਓ ਵੀ ਤਕਰੀਬਨ 1.5-2 ਮਹੀਨੇ ਹੋ ਗਏ ਆ ਵੀ ਮੈਂ ਹੀ ਇੱਥੇ ਉੱਪੜ ਕੇ ਕੋਈ ਆਪ ਜਿਹੜਾ ਨਾ ਅੱਪੜ ਕੇ ਵੀਡੀਓ ਬਣਾ ਲਵਾਂ ਤਾਂ ਬਣਾ ਲਵਾਂ।
ਰਾਣਾ ਸਾਹਿਬ ਤਾਂ ਕੋਈ ਨਹੀਂ ਬਣਾਉਂਦੇ ਹੈਗੇ, ਨਾ ਆਉਂਦੇ ਆ ਨਾ ਮੇਰਾ ਜਾਂਦੇ ਆ। mobile- ਨਹੀਂ ਮੈਂ ਨਾ ਇੰਡੀਵਿਜੂਅਲੀ ਪਹਿਲੇ 5-4 ਵੀਡੀਓ ਮੈਂ ਖਾਣੇ ਵਾਲੀਆਂ ਆਪ ਬਣਾਈਆਂ ਨਾ, ਲੇਕਿਨ ਹੁਣ ਮੇਰਾ ਮੋਬਾਈਲ ਹੀ ਨਹੀਂ, ਯਾਨੀ ਕਿ ਜਿਹੜਾ ਨਾ ਉਸ ਮੋਬਾਈਲ ਦੀ ਵਜ੍ਹਾ ਤੋਂ ਬੜਾ, ਵਰਨਾ ਮੇਰਾ ਕੱਲ ਪਰਸੋਂ ਮੇਰਾ ਇਰਾਦਾ ਹੈ ਸੀ ਕਿ ਮੈਂ ਬਹਿ ਕੇ ਨਾ ਆਪਣਾ ਯਾਨੀ ਕਿ ਜਿਹੜੀ ਗੁਫ਼ਤਗੂ ਵਾਲੇ 3-4 ਮੇਰੇ ਕੋਲ ਟੌਪਿਕ ਹੈ ਸੀ ਜ਼ਹਨ 'ਚ ਵੀ ਕਿਸੇ ਤੇ ਵੀ ਮੈਂ ਇਕੱਲਾ ਬਹਿ ਕੇ ਨਾ ਗੱਲ ਕਰਾਂ, ਲੇਕਿਨ ਉਹ ਫਿਰ ਮੋਬਾਈਲ ਦੀ ਵਜ੍ਹਾ ਤੋਂ ਨਾ ਉਹ, ਕਿਉਂਕਿ ਹੁਣ ਜਿਹੜੇ ਮੇਰੇ ਇਸਤੇਮਾਲ 'ਚ ਮੋਬਾਈਲ ਹਨ 6-7 ਸਾਲ ਪੁਰਾਣਾ ਵਾ, ਉਹਦਾ ਜਦੋਂ ਦਿਲ ਚਲੋ ਕੋਈ ਨਹੀਂ, ਅੱਲਾ ਪਾਕ ਮੋਬਾਈਲ ਦਊਗਾ। ਅੱਛਾ ਜੀ, ਲੈ ਲੈਣਾ ਅਗਲੇ ਮਹੀਨੇ ਇਨਸ਼ਾਅੱਲਾ। ਹਾਂਜੀ ਚਲੋ ਜੀ ਠੀਕ ਆ। ਤੇ ਫਿਰ ਦੂਜਾ ਇਹ ਆ ਵੀ ਮੇਰੇ ਉੱਧਰ ਮਿਸਤਰੀ ਆਉਣ ਵਾਲਾ, ਮੋਟਰ ਜਿਹੜੀ ਆ ਅੱਜ ਉਹ ਫਿੱਟ ਕਰਨੀ ਆ। ਉੱਥੇ ਜਾ ਕੇ ਇੱਕ ਟਰਾਲੀ ਵਾਲੇ ਨੂੰ ਕਿਹਾ ਸੀ ਵੀ ਭਾਲ ਸਿੱਟ ਜੀ, ਉਹ ਜਾ ਕੇ ਦੇਖਦੇ ਆ ਵੀ ਭਾਲ ਆਈ ਆ ਕਿ ਨਹੀਂ ਆਈ। ਨਹੀਂ ਦੇਖੋ ਜੀ ਕੰਮ ਤੇ ਹੁਣ ਉੱਧਰ ਚੱਲਦੇ ਆ ਜੀ, ਔਰ ਉਹ ਇੱਧਰ ਦੀ ਤੁਹਾਨੂੰ ਬੜਾ ਅਪਡੇਟ ਅੱਛਾ ਵਾ ਦੇਤੀ ਕਿ ਹੈ। ਉਹ ਤੁਹਾਡੀ ਮੋਟਰ ਨਾ ਸ਼ਾਰਟ ਨਹੀਂ ਹੋਈ। ਹਾਂਜੀ ਉਹ ਅੱਜ ਗਈ, ਹਾਂ ਠੀਕ ਤੇ ਹੋ ਵੈਸੇ ਗਿਆ। ਉਹ ਬੜਾ ਔਖਾ ਕੰਮ ਸੀ, ਜਿਸ ਤਰ੍ਹਾਂ ਕੱਢ ਜਿਹੜਾ ਬੰਦਾ ਅੰਦਰ ਵੜਦਾ ਤੇ ਉੱਥੋਂ ਚੀਜ਼ਾਂ ਨੂੰ। ਜ਼ਾਰੀ ਗੱਲ ਹੈ ਜੀ, ਉਹਨਾਂ ਦਾ ਕੰਮ ਆ ਰਾਣਾ ਸਾਹਿਬ, ਉਹਨਾਂ ਨੂੰ ਕੋਈ ਨਹੀਂ ਪਤਾ ਚੱਲਦਾ। ਠੀਕ ਹੈ ਜੀ, ਠੀਕ ਹੈ। ਚੱਲਦੇ ਆ ਜੀ ਫਿਰ ਉੱਧਰ ਡੇਰੇ। ਠੀਕ ਹੈ ਜੀ, ਆ ਜੀ। ਹਾਂਜੀ ਲਓ ਜੀ ਆਪਾਂ ਪਹੁੰਚ ਗਏ ਆ ਡੇਰੇ ਆਪਣੇ ਹੈ। ਤੇ ਆ ਦੇਖ ਲਓ ਤੁਸੀਂ, ਆ ਭਾਲ ਆਈ ਪਈ ਆ। ਇਹ ਫੋਨ ਕੀਤਾ ਸੀ ਮੁੰਡਾ, ਮੇਰੇ ਖਿਆਲ ਰਾਤੀ ਟਰਾਲੀ ਇਹ ਭਾਲ ਦੀ ਜਿਹੜੀ ਆ ਸਿੱਟ ਗਿਆ ਹੋਇਆ। ਤੇ ਮਿਸਤਰੀ ਆਪਣਾ ਹਾਲੇ ਕੋਈ ਨਹੀਂ ਆਇਆ ਹੈਗਾ। ਮੈਂ ਇੱਥੇ ਡੇਰੇ ਪਹੁੰਚਿਆ। ਮੌਸਮ ਜਿਹੜਾ ਤੁਹਾਡੇ ਸਾਹਮਣੇ ਆ ਵੀ ਸੂਰਜ ਜਿਹੜਾ ਪੂਰੇ ਜਨਾਬ ਚਮਕਾ ਮਾਰ ਰਿਹਾ ਆ ਪਿਆ ਹਲੇ ਸਮਾਨ ਉਦਾਂ ਹੀ। ਚਲੋ ਤੇ ਬਾਕੀ ਹੁਣ ਜੀ ਦੇਖਦੇ ਆ ਮਿਸਤਰੀ ਨੂੰ ਅੱਗੇ ਫੋਨ ਕੀਤਾ। ਇਹ ਕਿਹਦਾ ਫੋਨ ਆ ਰਿਹਾ? ਹਾਂਜੀ ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਹਾਂ ਬਦਰੇਰਾ, ਹਾਂ ਕਿੱਧਰ ਆ ਤੁਸੀਂ? ਇੱਥੇ ਡੇਰੇ ਹੀ? ਚਲੋ ਮੈਂ ਆ ਜਾਣਾ। ਖੈਰ ਅੱਛਾ ਅੱਛਾ, ਚਲੋ ਮੈਂ ਆਇਆ 1 ਮਿੰਟ ਆਇਆ। ਲਓ ਜੀ ਆਪਣੇ ਪਤਰੇਰ ਦਾ ਫੋਨ, ਖੁਰਸ਼ੀਦ ਨੰਬਰਦਾਰ ਦਾ, ਕਹਿੰਦੇ ਉਹਨਾਂ ਨੂੰ ਆ। ਮੇਰਾ ਖਿਆਲ ਆ ਉਹਨੇ ਨਾ ਅਸਲ ਦੇ ਵਿੱਚ ਪਲਾਂਟਰ ਨਹੀਂ ਹੁੰਦਾ ਉਹ ਲਾਉਣ ਵਾਲਾ, ਜਿਹੜਾ ਮੱਕੀ ਲਾਂਦਾ ਪਲਾਂਟਰ, ਉਹ ਕਹਿੰਦਾ ਸੀਗਾ ਵੀ ਉਹ ਵੇਚਣਾ ਆ। ਕਹਿੰਦਾ ਵੀਡੀਓ ਬਣਾ ਕੇ ਨਾ ਫੇਸਬੁੱਕ ਤੇ ਲਾ ਦੇ। ਚਲੋ ਅੱਜ ਆਪਾਂ ਵਲੌਗ 'ਚ ਵੀ ਲੈਂਦੇ ਆ ਉਹਨੂੰ, ਤੇ ਫਿਰ ਅੱਗੇ ਫੇਸਬੁੱਕ ਤੇ ਵੀ ਜਾਂ ਇੱਥੋਂ ਕੱਟ ਕੇ ਲਾ ਦਾਂਗੇ ਜਾਂ ਨਵੇਂ ਲਾ ਲਾਂਗੇ। ਦੇਖਦੇ ਆ ਜਾ ਕੇ ਹਿਸਾਬ ਕਿਤਾਬ ਹੈ। ਚਲੋ ਆਓ ਚਲੀਏ। ਆ ਦੇਖੋ ਮੱਕੀਆਂ ਵਾਸਤੇ ਜ਼ਮੀਨਾਂ ਜਿਹੜੀਆਂ ਇਹ ਹੁਣ ਤਿਆਰ ਹੋ ਰਹੀਆਂ। ਆਪਾਂ ਵੀ ਜਿਹੜਾ ਹੁਣ ਜਿਹੜੀ ਇਹ ਤਿਆਰ ਕਰਨੀ ਆ ਜ਼ਮੀਨ ਮੱਕੀ ਵਾਸਤੇ, ਜਿਹੜੀ ਅਗਲੀ ਮੱਕੀ ਲਾਣੀ ਆ, ਕਰਦੇ ਆ ਇਨਸ਼ਾਅੱਲਾ ਇੱਕ ਅੱਧੀ ਦਿਹਾੜੀ ਦੇ ਵਿੱਚ ਹੈ। ਤੇ ਕਣਕ ਆਪਣੀ ਮਾਸ਼ਾਅੱਲਾ ਉਹ ਵੀ ਤੁਹਾਨੂੰ ਜ਼ਾਹਦ ਅੰਟਾਲ ਸਾਹਿਬ ਨੂੰ ਵੀ ਮੈਂ ਬੁਲਾਇਆ ਆ, ਉਹਨਾਂ ਨੂੰ ਵੀ ਦਿਖਾਉਂਦੇ ਆ। ਤੇ ਮਿਰਚਾਂ ਨੂੰ ਸਪਰੇਅ ਵੀ ਹੁਣ ਮੌਸਮ ਖੁੱਲ ਗਿਆ ਹੋਇਆ ਹੈ। ਇਹ ਪਈ ਆ ਪਤਰੇਰ ਦੀ ਮੱਕੀ ਹੈ। ਆ ਦੇਖੋ ਉਹਨੇ ਵੀ ਇੱਥੇ ਝੁੱਗੀ ਬਣਾਈ ਹੋਈ ਹੈ। ਬਾਈ ਬਾਹਰ ਡੇਰਿਆਂ ਦੇ ਵਿੱਚ ਰਹਿਣਾ ਹੋਵੇ ਨਾ ਤੇ ਫਿਰ ਇਹ ਸਾਰਾ ਕੁਝ ਕਰਨਾ ਪੈਂਦਾ। ਹਲ ਚਾਰੋਂ ਪਾਸੋਂ ਹੀ ਬੰਦ ਗਈ ਹੈ। ਵਾਹ, ਤਾਂ ਸਟਿੰਗ ਦੀ ਬੋਤਲ ਵੀ ਪਈ ਹੈ ਭਾਈ, ਅੱਧੀ ਰਾਤ ਨੂੰ ਸਟਿੰਗ। ਮਿਰਚਾਂ, ਹਾਂ ਮਿਰਚਾਂ ਮਾਸ਼ਾਅੱਲਾ ਬੜੀ ਜ਼ਬਰਦਸਤ ਹੈ ਜੀ। ਇਹ ਦੇਖੋ ਤੁਸੀਂ ਗੋਡੀ ਵਗੈਰਾ ਹੋ ਗਈ ਹੈ। ਕਿਆ ਬਾਤ ਹੈ ਮਾਸ਼ਾਅੱਲਾ ਹੈ। ਇਹ ਪਹਿਲਾਂ ਦੀਆਂ ਲੱਗੀਆਂ ਹੋਈਆਂ ਮਹੀਨਾ ਕੁ, ਮਾਸ਼ਾਅੱਲਾ ਬਹੁਤ ਜ਼ਬਰਦਸਤ। ਤੁਸੀਂ ਆ ਦੇਖ ਸਕਦੇ ਹੈ। ਚਲੋ ਆ ਗੋਡੀ ਕਰਾਈਏ ਆਪਾਂ ਵੀ। ਗੋਡੀ ਜਿਹੜੀ ਆ ਨਾ ਹੁਣ ਕਰਾਉਂਦੇ ਆ। ਆ ਪਿਆ ਮੰਜੇ ਤੇ ਲੰਬਾ ਹੈ। ਇਹ ਸੁੱਤਾ ਪਿਆ ਫੋਨ ਕਰਕੇ। अस्सलाम वालेकुम। हाँ भाई सुना, की हाल चाल? हाँ की प्रोग्राम? चल बना ली वीडियो, आ जा। और गेट गूट खोल फिर बनाने।
ਮੈਂ ਕਿਹਾ YouTube ਦੇ ਵਲੌਗ 'ਚ ਵੀ ਕਰ ਲਾਂਗੇ ਆਹੋ ਫਿਰ ਅਗਾਂ ਜਿਹੜਾ ਆ ਉਧਰ ਵੀ ਲਾ ਦਾਂਗੇ ਹੈਂ ਸਹੀ ਆ। ਚਲੋ ਆ ਜਾ ਫਿੱਟ ਅੱਛਾ ਜੀ ਲਓ ਜੀ ਇਹ ਪਲੰਟਰ ਵੇਚਣਾ ਹਾਂਜੀ ਹੈਂ? ਆਪਣਾ ਭਰਾ ਹੋਵੇ ਇਹ ਖਾਦ ਵੀ ਨਾਲ ਹੀ ਕੇਰਦਾ ਸਾਰਾ ਕੁਝ ਕੇਰਦਾ। ਹੈ ਲਓ ਜੀ ਇਹ ਭਾਈ ਆ ਜਿਹੜਾ ਨਾ ਮੇਰਾ ਪਲੰਟਰ ਆਹ ਵੇਚ ਰਿਹਾ ਤੇ ਜੇ ਸਾਡੀ ਕੋਈ ਆ YouTube ਵਾਲੀ ਵੀਡੀਓ ਦੇਖ ਕੇ ਕੋਈ ਬੰਦਾ ਸਾਡਾ ਇੱਥੋਂ ਕੋਈ ਲੈਣਾ ਚਾਹੁੰਦਾ ਹੋਵੇ ਉਹ ਨੰਬਰ ਜਿਹੜਾ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜਾਂ WhatsApp ਤੇ ਉਹ ਹੈਗਾ ਆ, ਉਹ ਕਰ ਲਿਓ ਉਹ ਕਾੜੇ ਦਾ ਬਣਾਇਆ ਮਸੂਲਾ ਵਾਲਾ ਹਾਂ ਕਾੜੇ ਦਾ ਬਣਾਇਆ ਮਸੂਲਾ ਆ ਜਾਂਦਾ ਉਹ ਕਾੜੇ ਦਾ ਨਸੂਲਾ ਵਾਲਿਆਂ ਦਾ ਮਸੂਲਾ ਵਾਲਿਆਂ ਦਾ ਅੱਛਾ ਹਾਂ ਤੇ ਕਦੋਂ ਬਣਵਾਇਆ ਸੀ ਇਹ ਇਹਨੂੰ 2 ਸਾਲ ਹੋ ਗਏ ਬਣਾਇਆ 2 ਸਾਲ ਹੋ ਗਏ ਅੱਛਾ ਬਸ ਉਹ ਫਿਰ ਡਾਕਟਰ ਵੇਚਦਾ ਆਪਣੇ ਤੋਂ ਇਲਾਵਾ ਤਾਂ ਹੋਰ ਕੋਈ ਨਹੀਂ ਇਹਦੇ ਤੇ ਕੰਮ ਕੀਤਾ ਆਪਣੇ ਹੀ ਕੀਤਾ ਬਸ ਬਸ ਆਪਣਾ ਕਰਦੇ ਰਹੇ ਹਾਂ ਹੋਰ ਤਾਂ ਕੋਈ ਨਹੀਂ ਇਹ ਤੇ ਕੀਤਾ ਆਹ ਆਪਣਾ ਹੀ ਕੀਤਾ ਨਾ ਚਲੋ ਜੀ ਸਾਡੀ ਇਸ ਵੀਡੀਓ ਦੇ ਵਿੱਚ ਜੇ ਮਸ਼ੀਨਾਂ ਵੀ ਪਈਆਂ ਆ ਦੀਆਂ ਹੂੰ ਮਸ਼ੀਨਾਂ ਵੀ ਪਈਆਂ ਆ ਦੀਆਂ ਮਸ਼ੀਨਾਂ ਹਾਂ ਮਸ਼ੀਨਾਂ ਵੀ ਹੈਗੀਆਂ ਦੀਆਂ ਅੱਛਾ ਆਹ ਸਹੀ ਆ ਆਹ ਔਰ ਡਾਈਆਂ ਸਾਰੀਆਂ ਉਹ ਪਈਆਂ ਮੁਕੰਮਲ ਸਮਾਨ ਇਹਦਾ ਹੈਗਾ ਸਾਰੇ ਸਾਰਾ ਹੀ ਸਾਰਾ ਡਾਈਆਂ ਸ਼ਾਈਆਂ ਮੁਕੰਮਲ ਸਮਾਨ ਲਓ ਜੀ ਸਾਡੀ ਜਿਹੜੀ ਵੀਡੀਓ YouTube ਤੇ ਇਹ ਖੈਰ ਮੈਂ ਉਹ Facebook ਵਾਸਤੇ ਦੁਬਾਰਾ ਬਣਾਉਣਾ ਵੀਡੀਓ ਨਵੇਂ ਸਿਰੇ ਤੋਂ ਤੇ ਤੇ ਜੇ ਕਿਸੇ ਬੰਦੇ ਨੂੰ ਜੇ ਸਾਡੇ YouTube ਤੋਂ ਦੇਖ ਕੇ ਕੋਈ ਬੰਦਾ ਰਾਬਤਾ ਕਰਨ ਚਾਹਵੇ ਤੇ ਉਹ ਵੀ ਕਰ ਸਕਦਾ WhatsApp ਦਾ ਨੰਬਰ ਮੇਰੇ ਉਹਦੇ ਵਿੱਚ YouTube ਚੈਨਲ ਦੀ ਡਿਸਕ੍ਰਿਪਸ਼ਨ 'ਚ ਲੱਗਾ ਹੋਇਆ ਤੇ ਫਿਰ ਰਾਬਤਾ ਕਰ ਲਿਓ ਅੱਗੇ ਮੈਂ ਇਹਨਾਂ ਦਾ ਨੰਬਰ ਉੱਥੇ ਕਰ ਦੂੰਗਾ ਮੈਂਸ਼ਨ ਤੇ ਬਾਕੀ ਠੀਕ ਆ ਮੈਂ ਫਿਰ Facebook ਵਾਸਤੇ ਬਣਾ ਲਵਾਂ ਵੀਡੀਓ ਤੇ ਅਗਲੀ ਵੀਡੀਓ ਤਾਂ ਆਪਣੀ ਹਜੇ ਚੱਲਦੀ ਪਈ ਹੈ YouTube ਵਾਲੀ ਹੈ ਠੀਕ ਹੈ ਹਾਂਜੀ ਲਓ ਜੀ ਉਧਰੋਂ ਹੋ ਕੇ ਆਪਾਂ ਆ ਗਏ ਆ ਵਾਪਸ ਤੇ ਬਸ਼ੀਰ ਵੀ ਪਤਾ ਨਹੀਂ ਦੂਰ ਦੂਰ ਹੀ ਭੱਜੀ ਭੁੱਜੀ ਫਿਰੀ ਜਾਂਦਾ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਕੀ ਗੱਲ ਆ ਲੱਭ ਹੀ ਨਹੀਂ ਰਿਹਾ ਹੈ ਉਧਰ ਡੇਰ ਜਨਾਬ, ਲੱਭ ਕਿਉਂ ਨਹੀਂ ਰਿਹਾ ਤੂੰ ਅੰਦਰ ਬੈਠਾ ਤੇ ਮੈਂ ਆਇਆ ਡੰਗਰਾਂ ਨੂੰ ਪੱਠੇ ਪੁੱਠੇ ਪਾ ਕੇ ਹਾਂ ਮੁੜ ਕੇ ਜਾ ਕੇ ਉਹ ਦੂਜਿਆਂ ਨੂੰ ਪਾਏ ਨੇ ਹਾਂ ਨਹੀਂ ਮੈਂ ਇੱਥੇ ਆ ਗਿਆ ਉਧਰ ਡੇਰੇ ਗਿਆ ਤੂੰ ਉਧਰ ਵੀ ਕੋਈ ਨਹੀਂ ਹਿਸਾਬ ਕਿਤਾਬ ਤੂੰ ਮੈਂ ਪਰਾਂ ਫਿਰਦਾ ਸਾਂ ਡੰਗਰਾਂ ਨੂੰ ਲੈ ਪਾਣੀ ਪਿਆ ਰਿਹਾ ਸਾਂ ਅੱਛਾ ਹਾਂ ਤੇ ਹੁਣ ਮੈਂ ਇੱਥੇ ਆ ਗਿਆ ਮੈਂ ਕਿਹਾ ਹੁਣ ਇਦਲਿਆਂ ਦਾ ਕਰ ਲਵਾਂ ਮੁੜ ਕੇ ਤੇ ਇਹਨਾਂ ਦਾ ਕਰਸਾਂ ਸ਼ਾਮ ਨੂੰ ਇਹਨੇ ਧਾਰ ਤੂਰ ਕੱਢਾਂਗੇ 4 ਵਜੇ ਹਾਂ 4 ਤਾਂ ਵੱਜਣ ਲੱਗੇ ਆ ਹਾਂ ਤੇ ਹੁਣ ਇਹਦੀ ਅੱਜ ਧਾਰ ਤੂੰ ਹੀ ਕੱਢਣੀ ਆ ਚਲੋ ਮੈਂ ਹੀ ਅੱਜ ਧਾਰ ਕੱਢ ਹਾਂ ਅੱਜ ਮੈਂ ਨਹੀਂ ਧਾਰਾਂ ਕੱਢਣੀਆਂ ਚੱਲ ਮੈਂ ਕੱਢ ਤੂੰ ਦੇਵਾਂ। ਪਾਣੀ ਵੀ ਨਹੀਂ ਪਿਲਾਉਂਦਾ ਹੈ ਉਹਨਾਂ ਨੂੰ ਪਾਣੀ ਤੂੰ ਬੈਠਾ ਨਾ ਮੈਂ ਨਾ ਵੀ ਚੱਲ ਪਿਲਾ ਦਿੰਦਾ ਪਾਣੀ ਕੋਈ ਨਹੀਂ ਔਰ ਪਾਣੀ ਉਹਨਾਂ ਨੂੰ ਅੱਜ ਵੀ ਹੁਣ ਵੀ ਮੈਂ ਕੋਈ ਨਹੀਂ ਹਲੇ ਤੱਕ ਪਿਲਾਇਆ ਹੈਗਾ ਪਿਲਾ ਦਿੰਦੇ ਹੋਰ ਸੁਣਾ? ਬਸ ਠੀਕ ਅੱਲਾ ਦਾ ਕਰਾਂ ਮੈਂ ਸ਼ੁਕਰ ਹੈ। ਪੱਠੇ ਯਾਰ ਪਾਣੀ ਬਿਜਲੀ ਯਾਰ ਆਪਣੀ ਕੰਮ ਖਰਾਬ ਹੋ ਗਿਆ ਬਿਜਲੀ ਹੈ ਤੋਂ ਆਪਣਾ ਬੜਾ ਕੰਮ ਖਰਾਬ ਹੋਇਆ ਆਪਣਾ ਯਾਰ ਇਹ ਜਿਹੜੇ ਟਾਲੇ ਨੂੰ ਮਿਸਤਰੀ ਹੈ ਨਾ ਪਾਣੀ ਲਾਉਣ ਵਾਲਾ ਕਣਕ ਨੂੰ ਪਾਣੀ ਲੱਗਣ ਵਾਲਾ ਹੈ ਅੱਛਾ ਉਧਰ ਪ੍ਰਾਹੁਣਾ ਆਇਆ ਮੇਰੇ ਕੋਲ ਆ ਪੁਰਾਣੇ ਦੇ ਗੱਲਬਾਤ ਕਰ ਉਹਦੇ ਨਾਲ ਲਓ ਜੀ ਉਧਰ ਆਪਣੇ ਦੋਸਤ ਆਏ ਆ ਇੱਕ ਤੁਹਾਨੂੰ ਜਾ ਕੇ ਮਿਲਾਨੇ ਵੀ ਆ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਆ ਤੇ ਬਾਕੀ ਆ ਜਿਹੜੀ ਮਿਸਤਰੀਆਂ ਵਾਲੀ ਗੱਲ ਆ ਨਾ ਮੇਰੀ ਇਹ ਯਾਰ ਬੜਾ ਕੰਮ ਖਰਾਬ ਹੈਗਾ ਵੀ ਸਵੇਰ ਦਾ ਲਾਰੇ ਤੇ ਲਾਰਾ ਲਾਇਆ ਹੋਇਆ ਆਇਆ ਨਹੀਂ ਹੈ ਉਵੇਂ ਹੀ ਪਿਆ ਕੰਮ ਤੇ ਮੇਰਾ ਪਾਣੀ ਜਿਹੜਾ ਮੈਨੂੰ ਬੜੀ ਉਹਦੀ ਜਨਾਬ अस्सलाम वालेकुम जी राणा साहब की हाल चाल है तबीयत सेहत कैसी है ਠੀਕ ਹੈ ਸ਼ੁਕਰ ਅਲਹਮਦੁਲਿਲਾ ਹੋਰ ਹੋਰ ਸੁਣਾਓ, ਕੀ ਹਾਲ ਚਾਲ बस शुक्र अल्लाह दा तुसी सुनाओ ਐਤਕੀ ਹਰੀ ਮਿਰਚ ਕਿੰਨੀ ਲਾਈ ਫਿਰ हरी मिर्च जनाब 3 किले लाती है ਅੱਛਾ अल्लाह खैर करूगा 2 किले मेरे हैं ਹੂੰ ਬਾਕੀ ਕੋਈ ਇਕਰਾਮ ਨਾਲ ਆ ਸਹੀ ਸਹੀ ਤੇ ਕਿਲਾ ਉਹਨੂੰ ਇੱਥੋਂ ਉਹ ਕਰਿਆ ਸੀਗਾ ਤੁਸੀਂ ਹੋਰ ਸੁਣਾਓ ਇਹ ਜੀ ਆਪਣੇ ਦੋਸਤ ਹੈਗੇ ਆ ਭਰਾ ਆਪਣੇ ਰਾਣਾ ਨਈਮ ਸਾਹਿਬ ਜੀ ਚੱਕ ਨੰਬਰ 445 ਗਾਬੇ ਤਹਿਸੀਲ ਸਮੁੰਦਰੀ ਤੇ ਹੁਣ ਮੈਕਸ ਗਰੋਜ ਅੱਜ ਕੱਲ ਲਓ ਜੀ ਪਹਿਲਾਂ ਸਜੈਂਟਾ ਸੀਗੇ ਹੁਣ ਇਹ ਮੈਕਸ ਗਰੋਜ ਚਲ ਗਏ ਤੇ ਆਪਣਾ ਭਾਈ ਆ ਸ਼ਮਸ਼ਾਦ ਵੀ ਮੈਕਸ ਗਰੋ ਦੇ ਨਾਲ ਹੀ ਕੰਮ ਕਰਦਾ ਉਹਦੀ ਵੀ ਉਹ ਆ ਦੁਕਾਨ ਹੈਗੀ ਆਪਣੀ ਇੱਥੇ ਇਹ ਰਾਣਾ ਸਾਹਿਬ ਦੀ ਕੰਪਨੀ ਹੈ ਜੀ ਸਮੁੰਦਰੀ ਦੀ ਹੈ ਤੇ ਹੋਰ ਸੁਣਾਓ ਤੁਹਾਡਾ ਕਿੱਦਾਂ ਦਾ ਕੰਮ ਜਾ ਰਿਹਾ ਠੀਕ ਹੈ ਸ਼ੁਕਰ ਅਲਹਮਦੁਲਿਲਾ ਜ਼ਬਰਦਸਤ ਹਾਂਜੀ ਹਾਂਜੀ ਹੈ ਹਾਂਜੀ ਤੇ ਉਹ ਸਜੈਂਟਾ ਛੱਡਤੀ ਹੈ ਹੁਣ ਇਹਦੇ ਵਿੱਚ ਆਏ ਆ ਐਜ਼ ਅ ਸੇਲ ਅਫੀਸਰ ਹਾਂ ਮੁਬਾਰਕ ਹੋਵੇ ਜਨਾਬ ਗੱਡੀ ਮਾਲਕ ਨੇ ਦਈ ਆ ਹੁਣ ਹੈ ਭਰਾ ਨੂੰ ਹੈ
ਹੋਰ ਸੁਣਾਓ? ਠੀਕ ਹੈ, ਸ਼ੁਕਰ ਅਲਹਮਦੁਲਿਲਾ। ਤੁਸੀਂ ਸੁਣਾਓ? ਬਸ ਜੀ ਅਸੀਂ ਠੀਕ ਠਾਕ ਹਾਂ। ਅਸੀਂ ਤਾਂ ਯਾਰ ਬੋਰ 'ਚ ਪਾਣੀ ਆ ਗਿਆ ਸੀਗਾ ਅੱਛਾ ਅੱਛਾ। ਤੇ ਆ ਭਾਲ ਮੰਗਾਈ ਪਈ ਆ। ਮਿਸਤਰੀ ਨੇ ਸਵੇਰ ਦਾ ਲਾਰਾ ਲਾਇਆ ਹੈ ਤੇ ਹਲੇ ਤੱਕ ਆਇਆ ਕੋਈ ਨਹੀਂ ਹੈਗਾ। ਸਹੀ। ਤੇ ਬਾਕੀ ਜੀ ਇਹ ਠੀਕ ਆ। ਅਸੀਂ ਬਹਿੰਦੇ ਹਾਂ ਜੀ ਗੱਪਸ਼ਪ ਲਾਉਂਦੇ ਹਾਂ। ਤੇ ਅੱਜ ਦੀ ਜਿਹੜੀ ਵੀਡੀਓ, ਅੱਜ ਦਾ ਵਲੌਗ ਜਿਹੜਾ ਉਹ ਇੱਥੇ ਹੀ ਖ਼ਤਮ ਕਰਦੇ ਹਾਂ ਕਿਉਂਕਿ ਧਾਰਾਂ ਦਾ ਵੀ ਵੇਲਾ ਹੋ ਗਿਆ ਹੋਇਆ। ਤੇ ਬਸ ਇੱਕੋ ਹੀ ਗੱਲ ਆ ਵੀ ਅੱਜ ਬੰਦਾ ਨਹੀਂ ਸਾਡਾ ਹਲੇ ਤੱਕ ਪਹੁੰਚਿਆ ਹੈਗਾ, ਮਿਸਤਰੀ ਜਿਹੜਾ। ਚਲੋ ਆ ਜਾਏਗਾ। ਅੱਜ ਦੀ ਜਿਹੜੀ ਰੂਟੀਨ ਸੀਗੀ, ਜੋ ਕੀਤਾ ਕਰਾਇਆ ਉਹ ਤੁਹਾਡੇ ਤੱਕ ਪਹੁੰਚਾਤਾ ਜੀ। ਤੇ ਹੁਣ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਜੀ ਦਿਓ ਇਜਾਜ਼ਤ। ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।